ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਬ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਸਿਹਤ ਸੰਭਾਲ। ਅੱਜ 13 ਮਈ ਦਿਨ ਹੈਗਾ ਜੀ ਵੀਰਵਾਰ, ਅਤੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਸੰਭਾਲ ਘਰੇਲੂ ਨੁਸਖਿਆਂ ਬਾਰੇ ਗੱਲ ਕਰਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸਦੇ ਜਾਈਏ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ ਹੋਮ ਰੈਮਡੀਜ਼ ਜਿਹੜੀਆਂ ਆ ਉਹ ਆਪਾਂ ਇੱਕ ਦੂਜੇ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ। ਇਹ ਪ੍ਰੋਗਰਾਮ ਕਾਲਜ਼ ਲੈਣ ਵਾਲਾ ਪ੍ਰੋਗਰਾਮ ਮੰਗਲਵਾਰ ਨੂੰ 4 ਤੋਂ 5:30 ਵਜੇ ਤੱਕ ਅਤੇ ਵੀਰਵਾਰ ਨੂੰ ਜਗਵੀਰ ਸਿੰਘ ਹੁਣਾਂ ਦੇ ਨਾਲ 3:30 ਤੋਂ 4 ਵਜੇ ਤੱਕ ਇਹ ਪ੍ਰੋਗਰਾਮ ਚੱਲਦਾ ਹੈ, ਅਤੇ ਐਤਵਾਰ ਨੂੰ ਇਸ ਦਾ ਰਿਪੀਟ ਬ੍ਰੌਡਕਾਸਟ ਦੋਨਾਂ ਹੀ ਪ੍ਰੋਗਰਾਮ ਦਾ ਇਕੱਠਿਆਂ 4 ਤੋਂ 6 ਵਜੇ ਦੇ ਦਰਮਿਆਨ ਕੀਤਾ ਜਾਂਦਾ ਹੈ ਕੈਲੀਫੋਰਨੀਆ ਟਾਈਮ ਦੇ ਮੁਤਾਬਕ। ਅਤੇ ਆਓ ਆਪਣੇ ਪ੍ਰੋਗਰਾਮ ਉਸ ਦੀ ਸ਼ੁਰੂਆਤ ਜਿਹੜੀ ਉਹ ਕਰਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਰੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤਜਿੰਦਰ ਗਿੱਲ ਬੇਕਰਸਫੀਲਡ, ਸੰਤ ਸਿੰਘ ਅਤੇ ਦੇਬਾਂ, ਅਤੇ ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲੋਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਨੀਵਰਸਿਟੀ, ਗੁਰਮੀਤ ਸਿੰਘ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਠ, ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੈਂਟੀਕਾ ਅਤੇ ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅਤੇ ਆਓ ਆਪਾਂ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ ਜਗਵੀਰ ਜੀ ਦੇ ਨਾਲ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਾਰਿਆਂ ਤੇ ਬੱਲ ਨਾਲ ਗੱਲ ਕਰਦੇ ਹਾਂ। ਅੱਜ ਜਿਹੜੇ ਕਹਿੰਦੇ ਦੰਦਾਂ ਦੇ ਵਿੱਚ ਦਰਦ ਹੁੰਦਾ ਹੈਗਾ, ਉਹ ਲੈ ਸਕਦੇ ਹੈ ਕਿ ਸ਼ਹਿਦ ਅਤੇ ਥੋੜ੍ਹੀ ਹਲਦੀ, ਥੋੜ੍ਹਾ ਜਿਹਾ ਲਸਣ ਦਾ ਜੂਸ, ਥੋੜ੍ਹਾ ਜਿਹਾ ਅਦਰਕ ਦਾ ਜੂਸ, ਇਹ ਮਿਕਸ ਜਿਹਾ ਕਰਕੇ ਉਹਦੇ ਮੂੰਹ 'ਤੇ ਮਲੇ ਜੀ ਆਪਣੇ ਦੰਦਾਂ ਦੇ ਉੱਤੇ। ਇਹ ਕਰ ਸਕਦੇ ਠੀਕ ਆ। ਨਹੀਂ ਤਾਂ ਫਿਰ ਆਪਣੇ ਮਗਾਂ ਥੋੜ੍ਹੀਆਂ ਜਿਹੀਆਂ ਅਤੇ ਥੋੜ੍ਹਾ ਸਿੰਧਾ ਨੂਣ ਅਤੇ ਥੋੜ੍ਹੀ ਜਿਹੀ ਹਿੰਗ, ਇਹ ਪਾ ਕੇ ਵੀ ਮਲ ਸਕਦੇ ਹੈਗੇ ਜੀ ਦੰਦਾਂ ਦੇ ਉੱਤੇ ਥੋੜ੍ਹੇ। ਅਤੇ ਆਪਣੇ ਉਹਦੇ ਉੱਤੇ ਫਿਰ ਤੁਸੀਂ ਕਰ ਸਕਦੇ ਹੈ ਬੜੀ ਜਿਹੜੀ ਇਲਾਇਚੀਆਂ ਹੁੰਦੀਆਂ ਹੈਗੀਆਂ, ਉਹਨਾਂ ਨੂੰ ਪਾਣੀ ਨਾਲ ਉਬਾਲ ਕੇ ਉਹਦੀਆਂ ਕੁਰਲੀਆਂ ਕਰ ਸਕਦੇ ਹੈ ਤੁਸੀਂ, ਜਿਹੜੀ ਮੋਟੀ ਇਲਾਇਚੀਆਂ ਹੁੰਦੀਆਂ। ਨਹੀਂ ਤਾਂ ਆਪਣੇ ਨਿੰਬ ਦਾ ਤੇਲ ਤੁਸੀਂ ਆਪਣੇ ਲਗਾ ਸਕਦੇ ਹੈਗੇ। ਨਹੀਂ ਤਾਂ 4-5 ਫਿੱਗ ਲੈ ਕੇ ਉਹਨਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਉਬਾਲ ਲਓ, ਅਤੇ ਆਪਣੇ ਉਹਦੇ ਵਿੱਚ ਤੁਸੀਂ ਉਹਦੀ ਕੁਰਲੀਆਂ ਵੀ ਕਰ ਸਕਦੇ ਹੈਗੇ। ਨਹੀਂ ਤਾਂ ਫਿਰ ਵਿੱਚ ਥੋੜ੍ਹਾ ਜਿਹਾ ਆਪਣੇ ਸ਼ਹਿਦ ਪਾ ਕੇ ਤੁਸੀਂ ਉਹ ਪੀ ਵੀ ਸਕਦੇ ਹੈਗੇ। ਇਹ ਗੱਲ ਅੱਗੇ ਪੁੱਛਦੇ ਸੀਗੇ ਉਹਨੇ ਅੱਗੇ, ਹੁਣ ਜਿਹੜੇ ਪਿਛਲੇ ਵੀਕ ਰਹਿ ਗਏ ਜੀ, ਪਹਿਲਾਂ ਉਹ ਦੱਸਦਾ ਹੈਗਾ। ਜਿਹੜੇ ਲਾਸਟ ਵੀਕ ਦੇ ਸੀਗੇ ਉਹ ਲੀਵਰ ਵਾਸਤੇ ਪੁੱਛਦੇ ਸੀਗੇ। ਉਹ ਤੁਸੀਂ ਫੈਟੀ ਲੀਵਰ ਹੈਗਾ, ਲੀਵਰ ਨਾਲ ਪ੍ਰੋਬਲਮ ਹੈਗੀ, ਤੁਸੀਂ ਉਹਨੇ ਮੇਥੀ ਦਾ ਜੂਸ ਆਪਣੇ ਪੀ ਸਕਦੇ ਆ ਜੀ। ਅੱਧਾ ਕੁ ਕੱਪ ਮੇਥੀ ਦਾ ਜੂਸ ਪੀ ਲਓ, ਉਹ ਕੱਢ ਕੇ, ਉਹ ਵਧੀਆ ਚੀਜ਼ ਰਹਿੰਦੀ ਹੈਗੀ। ਜਾਂ ਫਿਰ ਤੁਸੀਂ ਬੈਂਗਣਾ ਦਾ ਭਰਥਾ ਖਾ ਲਓ, ਨੂਨ ਵਿੱਚ ਘੱਟ ਰੱਖੀਓ ਵਿੱਚ। ਫਿਰ ਕਰੇਲੇ ਦਾ ਰਸ ਤੁਸੀਂ ਉਹਨੇ ਪੀ ਸਕਦੇ ਹੈਗੇ। ਇਹਦੇ ਵਿੱਚ ਕਰੇਲੇ ਦਾ ਰਸ ਕੱਢ ਕੇ 3-4 ਉਹਨੇ ਤੁਲਸੀ ਦੇ ਪੱਤੇ ਕੁੱਟ ਕੇ ਉਹ ਪਾ ਲਓ, ਜਾਂ ਨਹੀਂ ਤੁਲਸੀ ਦਾ ਜੂਸ 1 ਚਮਚਾ ਉਹ ਪਾ ਕੇ ਲੈ ਸਕਦੇ ਹੈਗੇ। ਜੇ ਤੁਹਾਡੇ ਇੱਥੇ ਆਲੇ ਦੁਆਲੇ ਪਪੀਤਾ ਹੈਗਾ, ਪਪੀਤੇ ਜਾਂ ਆਪਾਂ ਤੋੜਦੇ, ਉਹਦੇ ਆਪਣੇ ਜਿਹੜਾ ਦੁੱਧ ਜਾਂ ਨਿਕਲਦਾ ਹੈਗਾ, ਉਹਦੀਆਂ 5-6 ਬੰਦਾ ਤੁਸੀਂ ਕੇਲੇ ਨਾਲ ਮਿਕਸ ਕਰਕੇ ਇਹ ਤੁਸੀਂ ਖਾ ਸਕਦੇ ਹੈਗੇ। ਫਿਰ ਹਰੜ, ਬਹੇੜਾਂ ਅਤੇ ਮਗਾਂ, ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਤੁਸੀਂ ਇਹ ਲੈ ਸਕਦੇ ਹੈਗੇ। ਚਾਹ ਜੀ ਬਣਾ ਕੇ ਪੀ ਲਓ ਇਹਦੀ, ਭਾਵੇਂ ਸਵੇਰ ਸਾਂਝੀ ਪੀ ਲਓ, ਇਹਦਾ ਕੋਈ ਵਿਗਾੜ ਨਹੀਂ ਹੈਗਾ। 2 ਟਾਈਮ ਪੀ ਸਕਦੇ ਹੈਗੇ। ਅੱਛਾ, ਉਸ ਤੋਂ ਬਾਅਦ ਤੁਸੀਂ ਆਪਣੇ ਦਹੀਂ ਦੇ ਵਿੱਚੋਂ ਪਾ ਕੇ ਹਲਦੀ ਲੈ ਸਕਦੇ ਹੈਗੇ। ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਫਿਰ ਛੋਟੀ ਇਲਾਇਚੀ ਅਤੇ ਮੁਲੱਠੀ ਬਰਾਬਰ ਲੈ ਕੇ ਤੁਸੀਂ ਇਹ ਲੈ ਸਕਦੇ ਹੈਗੇ। ਫਿਰ ਬਦਾਮਾਂ ਦੀ ਗਿਰੀਆਂ ਤੁਸੀਂ ਆਪਣੇ 10 ਬਦਾਮਾਂ ਦੀ ਗਿਰੀਆਂ, 10 ਛੋਟੀ ਇਲਾਇਚੀਆਂ ਅਤੇ ਆਪਣੇ 5-4 ਮਨੱਕੇ, ਇਹ ਭਿਓ ਕੇ ਥੋੜ੍ਹੀ ਸੌਂਫ, ਅੱਧਾ ਚਮਚਾ, ਇਹ ਰਾਤ ਨੂੰ ਭਿਓ ਕੇ ਸਵੇਰ ਨੂੰ ਮਸਲ ਕੇ ਮਿਕਸੀ ਮੈਂ ਜੋ ਕੁਛ ਉਹ ਤੁਸੀਂ ਆਪਣੇ ਲੈ ਲਓ। ਇਹ ਵਧੀਆ ਚੀਜ਼ ਹੈਗੀ। ਫਿਰ ਕੁਆਰ ਦਾ ਗੁੱਦਾ ਹੀ ਬਹੁਤ ਵਧੀਆ ਚੀਜ਼ ਰਹਿੰਦਾ ਹੈ। 10 ਕੁ ਗ੍ਰਾਮ ਤੁਸੀਂ ਕੁਆਰ ਦਾ ਗੁੱਦਾ ਲੈ ਕੇ ਉਹਦੇ ਵਿੱਚੋਂ ਤੁਸੀਂ 1 ਚੁਟਕੀ ਸਿੰਧਾ ਨੂਣ ਪਾ ਲਓ ਅਤੇ 1 ਚੁਟਕੀ ਆਪਣੇ ਸੀ ਸਾਲਟ ਪਾ ਲਓ। ਇਹ ਪਾ ਕੇ ਤੁਸੀਂ ਖਾ ਲਿਆ ਕਰੋ। ਅਤੇ ਔਲੇ ਦਾ ਜੂਸ ਇਹਦੇ ਵਿੱਚੋਂ ਵਧੀਆ ਰਹਿੰਦਾ ਲੀਵਰ ਵਾਸਤੇ। ਔਲੇ ਦਾ ਜੂਸ
ਇਹ ਮਗਧ ਨਾਲ ਲੈਣਾ ਹੈਗਾ ਜੀ। ਮਗਧ ਦਾ ਤੁਸੀਂ ਪਾਊਡਰ ਕਰਕੇ ਅੱਧਾ ਕੁ ਚਮਚਾ ਮਗਧ ਦਾ ਪਾਊਡਰ ਅਤੇ ਔਲੇ ਦੇ ਜੂਸ ਨਾਲ ਤੁਸੀਂ ਚਾਹੇ ਮਿਕਸ ਕਰਕੇ ਵਿੱਚੋਂ ਪੀ ਲਓ ਤਾਂ ਵੀ ਵਧੀਆ ਚੀਜ਼ ਹੈ। ਗਰੇਪ ਫਰੂਟ ਦਾ ਜੂਸ ਵਧੀਆ ਰਹਿੰਦਾ ਹੈਗਾ ਇਹਦੇ ਵਿੱਚੋਂ। ਅਤੇ ਨਿੰਬੂ, ਇੱਕ ਨਿੰਬੂ ਅਤੇ 5-4 ਚਮਚੇ ਸਫੇਦ ਪਿਆਜ਼ ਦਾ ਜੂਸ, ਅੱਧਾ ਚਮਚਾ ਹਲਦੀ, 2 ਚਮਚੇ ਸ਼ੱਕਰ, ਇਹ ਮਿਕਸ ਕਰਕੇ ਪੀਓ। ਇਹ ਵਧੀਆ ਚੀਜ਼ ਹੈਗੀ। ਫਿਰ ਗਾਜਰ ਦਾ ਜੂਸ, ਟਮਾਟਰ ਦਾ, ਅਨਾਰ ਦਾ, ਪਪੀਤੇ ਦਾ, ਮੂਲੀ ਦਾ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਪਿਛਲੀ ਵੀਕ ਰਹਿ ਗਏ ਸੀਗੇ ਜਿਹੜੇ ਪ੍ਰੋਸਟੇਟ ਵਾਸਤੇ ਪੁੱਛਦੇ ਸੀਗੇ, ਜਿਹਨਾਂ ਨੂੰ ਗਦੂਦਾਂ ਕਹਿੰਦੇ ਹੈਗੇ ਜੀ, ਉਹਨਾਂ ਦਾ ਇਲਾਜ ਪੁੱਛਦੇ ਸੀਗੇ ਉਹ। ਇਹ ਤੁਸੀਂ ਆਪਣੇ ਅਲਸੀ ਵੀ ਇਹਦੇ ਵਿੱਚ ਕੰਮ ਕਰਦੀ ਹੈ ਜੀ। ਅਲਸੀ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਜਿਹੜੀ ਪੀਲੀ ਹਾੜਾਂ ਹੁੰਦੀਆਂ ਹੈਗੀਆਂ, ਵੱਡੀਆਂ ਹਾੜਾਂ ਜਿਹਨਾਂ ਨੂੰ ਕਹਿੰਦੇ ਹੈਗੇ, ਉਹ ਤੁਸੀਂ ਉਹਨਾਂ ਦਾ ਪਾਊਡਰ 1 ਚਮਚਾ ਤੁਸੀਂ ਇਹ ਲੈ ਸਕਦੇ ਹੈਗੇ। ਇਹਦੇ ਵਿੱਚ ਖਰਬੂਜਾ, ਪਪੀਤਾ, ਇਹੋ ਜਿਹੀ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ। ਅੱਛਾ, ਫਿਰ ਲਾਜਵੰਤੀ ਦੇ ਬੀਜ ਜਿਹੜੇ ਹੁੰਦੇ ਜੀ, 1 ਚਮਚਾ ਉਹ ਅਤੇ 1 ਚਮਚਾ ਚਾਹੇ ਖੰਡ ਪਾ ਕੇ ਲੈ ਲਓ, ਚਾਹੇ ਮਿਸ਼ਰੀ, ਅਤੇ ਲੈਣੀ ਹੈਗੀ ਲੱਸੀ ਨਾਲ। ਇਹ ਲਾਜਵੰਤੀ ਦੇ ਬੀਜ ਲੱਸੀ ਨਾਲ ਲੈਣੇ ਹੈਗੇ, ਚਾਹੇ ਮਿਸ਼ਰੀ ਮਿਲਾ ਕੇ ਲੈ ਲਓ, ਚਾਹੇ ਖੰਡ ਮਿਲਾ ਕੇ ਲੈ ਲਓ। ਜੇ ਤੁਹਾਨੂੰ ਆਪਣੇ ਇੱਥੇ ਤਲਾਅ ਦੇ ਵਿੱਚੋਂ ਸਿੱਪੀਆਂ ਜਿਹੀਆਂ ਹੁੰਦੀਆਂ, ਜੇ ਕੋਈ ਇੰਡੀਆ ਹੈਗਾ ਭਾਈ, ਜਾਂ ਕੋਈ ਇੱਥੇ ਮਿਲ ਜਾਂਦੀਆਂ ਤੁਹਾਨੂੰ ਕਈ ਵਾਰੀ ਚਿੰਨਿਆਂ ਦੀ ਸਟੋਰਾਂ 'ਚ ਬਥੇਰੀਆਂ ਪਈਆਂ ਹੁੰਦੀਆਂ, ਅਤੇ ਉਹਦਾ ਬਰੀਕ ਪੀਸ ਕੇ ਆਪਣੇ ਚੂਰਨ ਜਿਹਾ ਬਣਾ ਲੈਣਾ ਹੈਗਾ ਪਾਊਡਰ, ਕਪੜ ਛਾਣ ਜਿਹਾ ਕਰਕੇ। ਅੱਧਾ ਚਮਚਾ ਤੁਸੀਂ ਇਹ ਵੀ ਲੱਸੀ ਨਾਲ ਲੈ ਲੈਣਾ ਹੈਗਾ ਜੀ। ਅੱਛਾ, ਫਿਰ ਇਹਦੇ ਵਿੱਚ ਤੁਸੀਂ ਜਿਹੜੇ ਇੱਥੇ ਪਾਮ ਟਰੀ ਦੇ 5-6 ਪੱਤੇ ਤੁਸੀਂ ਉਬਾਲ ਕੇ ਉਹ ਆਪਣੇ ਪੀ ਸਕਦੇ ਹੈਗੇ, ਇਹਦੇ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਸੋਇਆਬੀਨ ਸੀਡ, ਸੈਸਮੀ ਆਇਲ ਅਤੇ ਸਨਫਲਾਵਰ ਸੀਡ, ਇਹੋ ਜਿਹੀ ਚੀਜ਼ਾਂ ਯੂਜ਼ ਕਰ ਸਕਦੇ ਹੈਗੇ। ਫਿਰ ਪੰਪਕਿਨ ਦੇ ਬੀਜ ਇਹਦੇ ਵਿੱਚ ਬਹੁਤ ਵਧੀਆ ਰਹਿੰਦੇ ਜੀ। 2 ਚਮਚੇ ਤੁਸੀਂ ਪੰਪਕਿਨ ਦੇ ਬੀਜ ਖਾ ਲਿਆ ਕਰੋ, ਉਹ ਬਹੁਤ ਵਧੀਆ ਚੀਜ਼ ਹੈਗੀ। ਫਿਰ ਤਰਬੂਜ ਦੇ ਬੀਜ ਵੀ ਇਹਦੇ ਵਿੱਚੋਂ ਵਧੀਆ ਚੀਜ਼ ਹੈਗੀ। ਇਹਦੇ ਵਿੱਚ ਅੱਗੇ ਜਿਹੜੇ ਕਹਿੰਦੇ ਸੀਗੇ ਲੱਤਾਂ ਦੇ ਵਿੱਚੋਂ ਦਰਦ ਹੁੰਦਾ ਹੈਗਾ, ਉਹ ਆਪਣੇ ਫੁੱਲ ਮਖਾਣੇ 10-15 ਫੁੱਲ ਮਖਾਣੇ ਤੁਸੀਂ ਆਪਣੇ ਦੇਸੀ ਘੀ ਭੁੰਨ ਕੇ ਉਹ ਤੁਸੀਂ ਖਾ ਲਓ। 40 ਦਿਨ ਖਾਣੇ ਲਗਾਤਾਰ, ਇਹਦੇ ਨਾਲ ਅੰਤਰ ਹੋ ਜਾਏਗਾ ਜੀ। ਫਿਰ ਅੱਧਾ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਅੱਧਾ ਚਮਚਾ ਸੁੰਢ ਦਾ ਅਤੇ ਕਰੇਲੇ ਦਾ ਤਾਜ਼ਾ ਜੂਸ ਕੱਢ ਕੇ, ਜਿੰਨਾ ਕੁ ਤੁਸੀਂ ਆਪਣੇ ਪੀਣਾ ਹੈਗਾ, ਜਿੰਨਾ ਕੁ ਪੀ ਸਕਦੇ ਹੈਗੇ ਅੰਦਾਜ਼ਾ। ਉਹਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਕੇ ਟੇਸਟੀ ਜਿਹਾ ਬਣ ਜਾਊਗਾ, ਇਹ ਪੀ ਲਓ। ਲੱਤਾਂ ਦਾ ਸੋਜਾ ਜਾਂ ਕੋਈ ਬੀਟਿਆਂ ਦਾ ਸੋਜਾ ਕੋਈ ਉਹ ਤਰ ਜੂਗਾ ਇਹਦੇ ਨਾਲ। ਅਤੇ ਪੱਕੇ ਕੇਲੇ ਇਹਦੇ ਵਿੱਚੋਂ ਤੁਸੀਂ ਰੋਜ਼ ਖਾਓ ਜੇ ਤਾਂ ਲੱਤਾਂ ਦੇ ਵਿੱਚੋਂ ਸੋਜਾ ਹੈਗਾ। ਜੇ ਆਪਣੇ ਫਿਰ ਤੁਸੀਂ ਆਪਣੇ ਗਾਜਰ ਦਾ ਜੂਸ, ਇਹਦਾ ਸੁੰਢ ਦਾ ਅੱਧਾ ਚਮਚਾ ਪਾ ਕੇ, ਜੇ ਤੁਹਾਨੂੰ ਇੱਥੇ ਮਕੋਹ ਦਾ ਰਸ ਮਿਲਦਾ, ਮਕੋਹ ਦਾ ਰਸ, ਤਾਂ 2 ਚਮਚੇ ਉਹ ਪਾ ਲਓ। ਇਹਦੇ ਨਾਲ ਵੀ ਆਪਣੇ ਵਧੀਆ ਚੀਜ਼ ਬਣ ਜਾਂਦੀ ਹੈ ਜੀ ਪੀਣੇ ਨੂੰ। ਫਿਰ ਨਹੀਂ ਤਾਂ ਦੁੱਧ ਦੇ ਵਿੱਚੋਂ ਤੁਸੀਂ 2-3 ਕਲੀਆਂ ਲਸਣ ਦੀਆਂ ਉਬਾਲ ਕੇ ਉਹ ਪੀਓ ਤੁਸੀਂ। ਇਹਦੇ ਨਾਲ ਤੁਸੀਂ ਆਪਣੇ ਐਂ ਕਰੋ, 1 ਚਮਚਾ ਔਲਿਆਂ ਦਾ ਪਾਊਡਰ ਅਤੇ ਲਸਣ ਵਾਲਾ ਦੁੱਧ, ਇਹ ਤੁਸੀਂ ਔਲਿਆਂ ਦੀ ਫੱਕੀ ਲੈ ਕੇ ਆਪਣੇ ਮੂੰਹ ਪਾ ਕੇ ਚੂਸ ਕੇ ਉੱਪਰ 'ਤੇ ਲਸਣ ਵਾਲਾ ਦੁੱਧ ਪੀ ਲਓ ਤੁਸੀਂ। ਫਿਰ ਪਪੀਤੇ ਦਾ ਜੂਸ ਇਹਦੇ ਵਿੱਚੋਂ ਤੁਸੀਂ ਯੂਜ਼ ਕਰ ਸਕਦੇ ਹੈ। ਪਪੀਤੇ ਦਾ ਜੂਸ ਉਹਦੇ ਵਿੱਚੋਂ 3-4 ਚਮਚੇ, 2 ਚਮਚੇ ਅਦਰਕ ਦਾ ਰਸ ਮਿਲਾ ਕੇ ਉਹ ਪੀ ਵੀ ਸਕਦੇ ਹੈਗੇ, ਅਤੇ ਮਾਲਿਸ਼ ਵੀ ਕਰ ਸਕਦੇ ਹੈਗੇ। ਇਹਦੀ 2 ਚੀਜ਼ਾਂ ਕਰ ਸਕਦੇ ਹੈਗੇ ਇਹਦੇ ਨਾਲ। ਅੱਛਾ, ਫਿਰ ਪਪੀਤਾ ਤੁਸੀਂ ਰੋਜ਼ ਖਾਓ, ਇਹਦੇ ਨਾਲ ਵੀ ਫਰਕ ਪੈ ਜਾਂਦਾ। ਨਹੀਂ ਪੈਂਦਾ ਤੁਹਾਨੂੰ ਸੋਜਾ ਲੱਤਾਂ 'ਚ, ਤਾਂ ਆਪਣੇ ਪੁਨਰਬਾ ਆਸਬ ਹੈਗਾ ਜੀ ਦਵਾਈ ਦਾ ਨਾਂ, ਪੁਨਰਬਾ ਆਸਬ। ਇਹ ਤੁਸੀਂ ਆਪਣੇ ਇੰਡੀਅਨ ਸਟੋਰਾਂ 'ਚ ਮਿਲ ਜੂਗੀ, ਨਹੀਂ ਤਾਂ ਤੁਸੀਂ ਐਮਾਜ਼ੋਨ ਤੋਂ ਔਡਰ ਦੇ ਕੇ ਮੰਗਵਾ ਲਓ। ਇਹ ਵਧੀਆ ਚੀਜ਼ ਰਹੂਗੀ ਸਾਰੀ ਲੱਤਾਂ ਸੋਜਾ ਜਿਹੜਾ ਹੈਗਾ। ਅੱਛਾ, ਜਿਹੜੇ ਹੁਣ ਪੁੱਛਦੇ ਸੀਗੇ ਨਜ਼ਰ ਤੇਜ਼ ਕਰਨ ਵਾਸਤੇ, ਉਹ ਤਾਂ ਆਪਣੇ ਸੌਂਫ, ਬਦਾਮ ਅਤੇ ਮਿਸ਼ਰੀ ਇਹੀ ਮਿਲਾ ਕੇ ਖਾ ਸਕਦੇ ਹੈਗੇ। ਅੱਛਾ, ਨਹੀਂ ਤਾਂ ਫਿਰ ਅੱਧਾ ਚਮਚਾ ਮਲੱਠੀ ਦਾ, ਅੱਧਾ ਚਮਚਾ ਵਿੱਚੋਂ ਘੀ ਦਾ, ਇਹ ਮਿਕਸ ਕਰਕੇ ਖਾ ਸਕਦੇ ਹੈਗੇ। ਅੱਛਾ, ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਐਗ, ਲੈ ਸਕਦੇ ਹੈ ਔਰੰਜ, ਸਪੈਨਿਸ਼, ਬਰੋਕਲੀ, ਕੇਲ, ਕੋਰਨ, ਇਹਦੇ ਵਿੱਚੋਂ ਵਧੀਆ ਚੀਜ਼ ਰਹਿੰਦੀ ਹੈ ਜੀ। ਜਿਹੜੀ ਛੱਲੀਆਂ ਹੁੰਦੀਆਂ ਆਪਣੀਆਂ, ਇਹ ਤੁਸੀਂ ਖਾ ਸਕਦੇ ਹੈਗੇ। ਫਿਰ ਚੁਕੰਦਰ ਖਾ ਸਕਦੇ ਹੈਗੇ, ਇਹ ਵਧੀਆ ਚੀਜ਼ ਹੈਗੀ ਹੈ ਇਹਨਾਂ ਵਾਸਤੇ। ਅਤੇ ਗਾਜਰਾਂ ਵੀ ਵਧੀਆ ਚੀਜ਼ ਹੈਗੀ ਅੱਖਾਂ ਦੀ ਨਜ਼ਰ ਤੇਜ਼ ਕਰਨ ਵਾਸਤੇ। ਫਿਰ ਉਹਨੇ ਤੁਸੀਂ
ਲੈ ਸਕਦੇ ਹੈਗੇ ਆਪੇ ਪਾਲਕ, ਸ਼ਲਗਮ, ਟਮਾਟਰ, ਖੀਰਾ, ਇਹ ਤੁਸੀਂ ਜ਼ਿਆਦਾ ਖਾਓ। ਇਹਦੇ ਵਿੱਚੋਂ ਫਿਰ ਤੁਸੀਂ ਲੈ ਸਕਦੇ ਹੈਗੇ 1/3 ਚਮਚਾ ਕਾਲੀ ਮਿਰਚਾਂ ਦਾ ਲੈਣਾ ਹੈਗਾ, 1 ਚੁਟਕੀ ਦੇਸੀ ਘੀ ਦੀ ਅਤੇ 2 ਚੁਟਕੀਆਂ ਮਿਸ਼ਰੀ ਦੀਆਂ। ਇਹ ਆਪਣੇ ਤੁਸੀਂ ਖਾ ਕੇ ਉੱਪਰ ਉਹਨੇ ਦੁੱਧ ਪੀ ਲਿਆ ਕਰੋ। ਫਿਰ ਇਹਦੇ ਵਿੱਚੋਂ ਤੁਸੀਂ ਕੁਆਰ ਦਾ ਗੁੱਦੇ ਦਾ, ਜਿਸ ਤਰ੍ਹਾਂ ਆਪਾਂ ਦੱਸਦੇ ਹੀ ਹੈਗੇ, ਕੁਆਰ ਦਾ ਗੁੱਦਾ ਲੈ ਕੇ ਉਹਨੂੰ ਥੋੜ੍ਹਾ ਜਿਹਾ ਉਬਾਲ ਕੇ ਉਹਦਾ ਜੂਸ ਜਿਹਾ ਕੱਢ ਕੇ ਉਹ ਤੁਸੀਂ ਅੱਖਾਂ ਥੋੜ੍ਹਾ ਸ਼ਹਿਦ ਪਾ ਕੇ ਉਹ ਅੱਖਾਂ ਦੇ ਵਿੱਚੋਂ ਤੁਸੀਂ ਪਾ ਸਕਦੇ ਹੈਗੇ ਇਹਦੇ ਵਿੱਚ। ਅੱਗੇ ਚੱਲਦੇ ਹਾਂ, ਜਿਹੜੇ ਕਹਿੰਦੇ ਸੀਗੇ ਪੈਰ ਦੇ ਉੱਤੇ ਜ਼ਖਮ ਹੈਗਾ ਉਹ ਭਰਦਾ ਨਹੀਂ ਹੈਗਾ, ਕਹਿੰਦੇ ਉਹ ਤੁਸੀਂ ਉਹਨੇ ਨਿੰਬ ਦਾ ਗੋਂਦ ਜਿਹੜਾ ਹੁੰਦਾ ਜੀ, ਉਹ ਤੁਸੀਂ 1 ਚਨੇ ਦੇ ਬਰਾਬਰ ਰੋਜ਼ ਖਾਣਾ ਹੈਗਾ ਜੀ। ਇੰਡੀਆ ਮੇਰੇ ਖਿਆਲ ਭਾਈ ਸ਼ਾਇਦ ਉੱਥੇ ਤੋਂ ਮਿਲੇ ਜਾਣਾ ਨਿੰਬ ਦਾ ਗੋਂਦ। ਅੱਛਾ, ਜਾਂ ਫਿਰ ਹਲਦੀ ਦੀ ਗੱਠੀ ਤੁਸੀਂ 1 ਲੈ ਕੇ ਅੱਧਾ ਚਮਚਾ ਤੁਸੀਂ ਉਹਨੂੰ ਪੀਸ ਲੈਣੀ ਹੈਗੀ। ਹਲਦੀ ਦੀ ਗੱਠੀ ਅੱਧਾ ਚਮਚਾ ਉਹ ਲੈਣੀ ਹੈ ਅਤੇ 2 ਵਿੱਚੋਂ ਲੌਂਗ ਪੀਸ ਕੇ ਪਾ ਲੈਣੇ ਹੈਗੇ, ਅੱਧਾ ਕੁ ਚਮਚਾ ਸ਼ਹਿਦ ਦਾ। ਇਹ ਮਿਕਸ ਮੱਲਮ ਜੀ ਬਣਾ ਕੇ ਇਹਦੀ ਹਲਦੀ ਅਤੇ ਆਪਣੇ ਲੌਂਗ ਅਤੇ ਆਪਣੇ ਸ਼ਹਿਦ ਦਾ ਪਾ ਕੇ ਮੱਲਮ ਇਹ ਤੁਸੀਂ ਲਗਾਓ ਉੱਪਰ। ਅੱਛਾ, ਫਿਰ ਇਹਦੇ ਵਿੱਚੋਂ ਤੁਸੀਂ ਆਪਣੇ 1 ਗਲਾਸ ਪਾਣੀ ਦਾ ਲੈਣਾ, 1 ਨਿੰਬੂ ਨਿਚੋੜਨਾ ਅਤੇ 2 ਚਮਚੇ ਸ਼ਹਿਦ। ਇਹ ਮਿਕਸ ਕਰਕੇ ਤੁਸੀਂ ਰੋਜ਼ ਪੀਣਾ ਹੈਗਾ ਜੀ। ਇਹ ਵੀ ਜ਼ਖਮ ਭਰਨੇ ਨੂੰ ਬਹੁਤ ਮਦਦ ਕਰੂਗਾ ਸਾਰੀ ਇਹਦੇ ਵਿੱਚ। ਜੇ ਨਹੀਂ ਤਾਂ ਫਿਰ ਆਪਣੇ ਤੁਸੀਂ 200 ਇਹਦੇ ਵਿੱਚੋਂ ਤੁਸੀਂ ਗਾਂ ਦਾ ਘੀ ਲੈ ਲੈਣਾ ਹੈਗਾ। ਸਮਝ ਜੇ 250 ਗ੍ਰਾਮ ਲਿਆ, ਜੇ ਘੱਟ ਬਣਾਉਣੀ ਤਾਂ 125 ਗ੍ਰਾਮ ਤੁਸੀਂ ਘੀ ਲੈ ਲੈਣਾ ਹੈਗਾ ਅਤੇ 15 ਗ੍ਰਾਮ ਵਿੱਚੋਂ ਨਿੰਬ ਦੇ ਪੱਤੇ ਪਾ ਕੇ ਉਹ ਉਬਾਲਣੇ ਹੈਗੇ ਜੀ ਤੁਸੀਂ। ਵੀ ਐਂ ਜਾਂ ਗਲ ਜਾਏਗਾ, ਉਹ ਘੋਟ ਕੇ ਉਹਦੀ ਮੱਲਮ ਜੀ ਬਣਾ ਲਓ ਤੁਸੀਂ, ਜਾਂ ਪੇਸਟ ਜਾਂ ਜੋ ਕੁਛ ਵੀ ਬਣੂਗਾ ਉਹ ਤੁਸੀਂ ਜ਼ਖਮ 'ਤੇ ਲਗਾਓ ਤਾਂ ਉਹਦੇ ਨਾਲ ਵੀ ਥੋੜ੍ਹਾ ਜਿਹੜਾ ਜ਼ਖਮ ਨਹੀਂ ਠੀਕ ਹੁੰਦਾ ਉਹ ਹਟ ਜੂਗਾ ਜੀ, ਠੀਕ ਹੋ ਜੂਗਾ। ਜਿਹੜੇ ਕਹਿੰਦੇ ਸੀਗੇ ਨੀਂਦ ਨਹੀਂ ਆਉਂਦੀ ਹੈਗੀ, ਨੀਂਦ ਵਾਸਤੇ ਤਾਂ ਬ੍ਰਹਮੀ ਪਾਊਡਰ ਅਤੇ ਸਰਫਗੰਧਾ ਪਾਊਡਰ ਦੋਵੇਂ ਬਰਾਬਰ ਤੁਸੀਂ ਆਪਣੇ ਲੈ ਲਓ ਅਤੇ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਤੁਸੀਂ ਟਰਾਈ ਕਰ ਸਕਦੇ ਹੈਗੇ। ਜੇ ਨਹੀਂ ਤੁਹਾਨੂੰ ਸਰਫਗੰਧਾ ਮਿਲਦੀ ਤਾਂ ਇਕੱਲਾ ਹੀ ਬ੍ਰਹਮੀ ਦਾ ਪਾਊਡਰ ਤੁਸੀਂ 1 ਚਮਚਾ ਰਾਤ ਨੂੰ ਦੁੱਧ ਦੇ ਨਾਲ ਤੁਸੀਂ ਆਪਣੇ ਲੈ ਲਓ, ਨੀਂਦ ਲੱਗ ਜੂਗੀ ਤੁਹਾਨੂੰ ਆਣ ਇਹਦੇ ਨਾਲ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਖਸਖਸ ਲੈ ਸਕਦੇ ਹੈਗੇ 50 ਗ੍ਰਾਮ, ਬਦਾਮ 100 ਗ੍ਰਾਮ, ਕੱਦੂ ਦੇ ਬੀਜ 100 ਗ੍ਰਾਮ, ਛੁਹਾਰੇ 100 ਗ੍ਰਾਮ। ਇਹ ਤੁਸੀਂ ਆਪਣੇ 1 ਚਮਚਾ ਆਪਣੇ ਦੁੱਧ ਦੇ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਨਹੀਂ ਤਾਂ ਫਿਰ ਆਪਣੇ ਤੁਸੀਂ ਬ੍ਰਹਮੀ ਅਤੇ ਅਸ਼ਵਗੰਧਾ ਵੀ ਲੈ ਸਕਦੇ ਹੈਗੇ ਇਹਦੇ ਵਿੱਚ। ਬ੍ਰਹਮੀ ਅਤੇ ਅਸ਼ਵਗੰਧਾ ਮਿਕਸ ਕਰਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਇਹਦੇ ਨਾਲ ਤੁਸੀਂ ਲੈ ਸਕਦੇ ਹੈਗੇ ਸ਼ਾਮ ਨੂੰ ਤੁਸੀਂ ਆਪਣੇ ਸੌਂਫ, ਜਿਸ ਤਰ੍ਹਾਂ ਚਾਹ ਬਣਾਉਂਦੇ ਆਪਾਂ, ਸੌਂਫ ਜਿਹੜਾ ਚੰਗੀ ਪਾ ਲਵੇ 1 ਚਮਚਾ ਸੌਂਫ ਦਾ ਪਾ ਕੇ, ਇਹ ਪੁਦੀਨਾ ਤੁਸੀਂ ਆਪਣੇ ਪਾ ਕੇ ਵਿੱਚੋਂ ਸੌਂਫ ਅਤੇ ਪੁਦੀਨੇ ਦੀ ਚਾਹ ਜੀ ਬਣਾ ਕੇ ਪੀ ਲਓ। ਇਹ ਵੀ ਆਪਣੇ ਵਧੀਆ ਚੀਜ਼ ਹੈਗੀ ਆਪਣੇ ਨੀਂਦ ਲਿਆਉਣ ਵਾਸਤੇ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਖਸਖਸ ਲੈਣੀ ਹੈਗੀ 100 ਗ੍ਰਾਮ ਅਤੇ ਇਹਦੇ ਮੈਂ ਤਰਬੂਜ ਦੇ ਬੀਜ ਇਹ ਵੀ 100 ਗ੍ਰਾਮ ਲੈਣੇ ਹੈਗੇ। ਇਹ ਤੁਸੀਂ ਉਹਨੇ ਮਿਕਸ ਕਰਕੇ 1 ਚਮਚਾ ਖਾ ਲਿਆ ਕਰੋ। ਫਿਰ ਸਿਓ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ, ਇਹਦੇ ਵਿੱਚੋਂ ਉਹ ਵੀ ਚੰਗਾ ਰਹਿੰਦਾ ਹੈਗਾ। ਇਹਦੇ ਵਿੱਚ ਜਿਹੜੇ ਦੰਦਾਂ ਦੇ ਦਰਦ ਵਾਸਤੇ ਕਹਿੰਦੇ ਸੀਗੇ 1 ਨੁਸਖਾ ਹੋਰ ਆ ਗਿਆ ਹੈ, ਜਿਹੜੇ ਗੈਂਦੇ ਦਾ ਫੁੱਲ ਹੁੰਦਾ ਉਹਦੇ ਪੱਤੇ ਉਬਾਲ ਕੇ ਉਹਦੇ ਆਪਣੇ ਐਂ ਚੰਗੀ ਤਰ੍ਹਾਂ ਚਾਹ ਜੀ ਮਗਰਾਂ ਐਂ ਚੰਗੀ ਤਰ੍ਹਾਂ ਉਬਾਲ ਕੇ ਉਹਦੇ ਤੁਸੀਂ ਕੁਰਲੀਆਂ ਜਿਹੀਆਂ ਕਰੋ, ਉਹਦੇ ਨਾਲ ਵੀ ਆਪਣੇ ਸਾਰੇ ਦੰਦਾਂ ਦਾ ਦਰਦ ਠੀਕ ਹੋ ਜਾਂਦਾ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਮਿਰਗੀ ਹੈਗੀ ਜਨਾਨੀ ਨੂੰ, ਉਹ ਆਪਣੇ ਤੁਸੀਂ ਲੈ ਸਕਦੇ ਹੈਗੇ। ਇਵੇਂ ਬ੍ਰਹਮੀ ਵੀ ਚੰਗੀ ਰਹਿੰਦੀ ਹੈ ਜੀ ਮਿਰਗੀ ਵਾਲਿਆਂ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਬ੍ਰਹਮੀ ਦੇ ਵਿੱਚੋਂ ਤੁਸੀਂ ਉਹਨੇ ਜਿਹੜੀ ਭੂਰੀ ਮਿਰਚ ਹੁੰਦੀ ਹੈਗੀ ਉਹ ਤੁਸੀਂ ਉਹਨੇ 1 ਚੁਟਕੀ ਪਹਿਲਾਂ ਬ੍ਰਹਮੀ ਦਾ
ਲੈ ਲੈਣਾ ਹੈਗਾ ਤੁਸੀਂ, ਅੱਧਾ ਚਮਚਾ ਜਾਂ 1 ਚਮਚਾ ਪਾਊਡਰ, ਅਤੇ 1 ਚੁਟਕੀ ਵਿੱਚ ਭੂਰੀ ਮਿਰਚ ਦੀ ਮਿਲਾ ਲੈਣੀ, ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਮਿਰਗੀ ਵਾਲਿਆਂ ਵਾਸਤੇ ਹੈਗਾ ਅਕਰਕਰਾ ਲੈਣਾ ਹੈਗਾ 60 ਗ੍ਰਾਮ, ਸਿਰਕਾ ਲੈਣਾ ਹੈਗਾ 60 ਗ੍ਰਾਮ, ਸ਼ਹਿਦ ਲੈਣਾ ਹੈਗਾ 85 ਗ੍ਰਾਮ ਜੀ। ਹਾਂ, ਜਾਮ ਜਾਂ ਬਣ ਜੂਗਾ ਇਹ। 1 ਚਮਚਾ ਤੁਸੀਂ ਆਪਣੇ ਰੋਜ਼ ਖਾਣਾ ਹੈਗਾ ਜੀ। ਅਤੇ ਅੰਗੂਰਾਂ ਦਾ ਜੂਸ ਤੁਸੀਂ ਆਪਣੇ ਪੀਓ, ਜਿੰਨਾ ਜ਼ਿਆਦਾ ਤੋਂ ਜ਼ਿਆਦਾ ਪੀ ਸਕਦੇ ਹੈਗੇ। ਉਹ ਜਿਹੜਾ ਕਹਿੰਦੇ ਸੀਗੇ ਬੱਚੇ ਨੂੰ ਵੀ ਹੈਗੀ ਇੱਕ ਛੋਟੀ ਜਿਹੀ ਮਿਰਗੀ, ਉਹਨੂੰ ਦਵਾਈ ਤਾਂ ਨਹੀਂ ਆਪਣੇ ਦੱਸਦਾ ਮੈਂ ਕੋਈ, ਪਰ ਉਹਨੂੰ ਤੁਸੀਂ ਉਹਨੂੰ ਵੀ ਅੰਗੂਰਾਂ ਦਾ ਜੂਸ ਪਿਲਾ ਸਕਦੇ ਹੈਗੇ ਬੱਚੇ ਨੂੰ, ਜਾਂ ਫਿਰ ਲਸਣ ਦੀਆਂ 2 ਕਲੀਆਂ ਤੁਸੀਂ ਤਵੇ 'ਤੇ ਭੁੰਨ ਕੇ ਜਾਂ ਉਹ ਪਿਲਾ ਸਕਦੇ, ਨਹੀਂ ਤਾਂ ਆਪਣੇ ਲਸਣ 2 ਕਲੀਆਂ ਦੁੱਧ ਉਬਾਲ ਕੇ ਤੁਸੀਂ ਬੱਚੇ ਨੂੰ ਇਹ ਪਿਲਾ ਸਕਦੇ ਹੈਗੇ। ਅੱਛਾ, ਸਿਆਣਿਆਂ ਵਾਸਤੇ ਹੋਰ ਹੈਗਾ ਇਲਾਜ, ਜਿਹਨਾਂ ਸਿਆਣਿਆਂ ਨੂੰ ਮਿਰਗੀ ਹੈਗੀ, ਉਹ ਆਪਣੇ ਰੀਠਾ ਜਿਹੜਾ ਹੁੰਦਾ, ਰੀਠਾ ਉਹਦੇ ਛਿੱਲਕ ਜਿਹੇ ਲਾ ਕੇ ਉਦੋਂ ਐਨ ਬਰੀਕ ਪੀਸ ਕੇ ਕੱਪੜ ਛਾਣ ਕਰ ਲੈਣਾ ਹੈਗਾ ਉਹਨਾਂ ਨੂੰ। ਕੱਪੜ ਛਾਣ ਕਰਕੇ ਉਹਦੀ ਨਸੁਹਾਰ ਜਿਸ ਤਰ੍ਹਾਂ ਲੈਂਦੇ ਹੁੰਦੇ ਉਹ ਨਸੁਹਾਰ ਲਾਓ ਜੀ ਤੁਸੀਂ, ਰੀਠੇ ਦੀ ਨਸੁਹਾਰ, ਇਹ ਗੁੱਡ ਹੈਗੀ। ਨਹੀਂ ਤਾਂ ਪੁੱਠਖੰਡਾ ਜਿਹੜਾ ਹੁੰਦਾ, ਪੁੱਠਖੰਡਾ ਦੇ ਬੀਜਾਂ ਦੀ, ਉਹਨੂੰ ਬਰੀਕ ਪੀਸ ਕੇ ਉਹਦੀ ਆਪਣੇ ਨਸੁਹਾਰ ਲੈ ਸਕਦੇ ਹੈਗੇ। ਜੇ ਬੱਚੇ ਵਾਸਤੇ ਵੀ ਜਾਂ ਸਿਆਣੇ ਵਾਸਤੇ, ਦੋਹਾਂ ਵਾਸਤੇ ਇਹ ਵੀ ਮਿਰਗੀ ਦਾ ਹੀ ਹੈਗਾ ਇਲਾਜ, ਚਾਹੇ ਬੱਚਾ ਹੋਵੇ ਚਾਹੇ ਸਿਆਣਾ ਹੋਵੇ। 125 ਗ੍ਰਾਮ ਤੁਸੀਂ ਆਪਣੇ ਸਰੋਂ ਦਾ ਤੇਲ ਲੈ ਲੈਣਾ ਹੈਗਾ, ਅਤੇ 500 ਗ੍ਰਾਮ ਵਿੱਚੋਂ ਬੱਕਰੇ ਦਾ ਪਿਸ਼ਾਬ ਇਹ ਲੈ ਕੇ ਕੜਾਹੀ ਦੇ ਵਿੱਚੋਂ ਪਾ ਕੇ ਇਹਨਾਂ ਨੂੰ ਉਬਾਲਣਾ ਹੈਗਾ ਜੀ। ਉਬਾਲ ਕੇ ਆਪਣੇ ਜ਼ਿਆਦਾ ਐਨ ਚੰਗੀ ਤਰ੍ਹਾਂ ਉਬਲ ਜਾਵੇ, ਸਵਾਰ ਕੇ ਵੀ ਤੇਲ ਜਿਹੀ ਰਹਿ ਜਾਵੇ ਇਹਦੇ ਵਿੱਚ, ਸਮਝ ਲਓ ਵੀ ਗਾੜਾ ਜਿਹਾ ਹੋ ਜਾਵੇ। ਉਹ ਤੇ ਤੁਸੀਂ ਆਪਣੇ ਸਰੀਰ ਦੇ ਉੱਤੇ, ਸਿਰ ਦੇ ਉੱਤੇ ਸਾਰੇ ਮਾਲਿਸ਼ ਕਰਨੀ ਹੈਗੀ ਇਹ ਤੇਲ ਦੀ। ਇਹਦੇ ਨਾਲ ਵੀ ਕਹਿੰਦੇ ਆਪਣੇ ਮਿਰਗੀ ਠੀਕ ਹੋ ਜਾਂਦੀ ਹੈ ਜੀ। ਟਰਾਈ ਕਰਕੇ ਦੇਖਦੇ, ਹੱਜ ਤਾਂ ਕੋਈ ਨਹੀਂ ਹੈਗਾ ਇਹਦਾ, ਕੋਈ ਬੱਚਾ ਵੀ ਯੂਜ਼ ਕਰ ਸਕਦੇ ਬੱਚੇ ਦੇ ਉੱਤੇ, ਇਹਦਾ ਕਿਹੜਾ ਖਾਣਾ ਹੀ ਹੈਗੀ ਹੈ ਜਿਹੜਾ ਕੋਈ ਉਹਨੂੰ ਸਾਈਡ ਇਫੈਕਟ ਹੋਊਗਾ। ਜਿਹੜੇ ਕਹਿੰਦੇ ਸੀਗੇ ਲੱਤਾਂ ਦੇ ਵਿੱਚ ਦਰਦ ਹੈਗਾ, ਉਹ ਆਪਣੇ ਸੁਹਾਗੇ ਦੀ ਖਿੱਲ ਟਰਾਈ ਕਰਕੇ ਦੇਖ ਲਓ ਜੀ। 1 ਚੁਟਕੀ ਤੁਸੀਂ ਸੁਹਾਗੇ ਦੀ ਖਿੱਲ ਲੈ ਸਕਦੇ ਹੈਗੇ। ਜੇ ਇਹਦੇ ਵਿੱਚੋਂ ਫਿਰ ਤੁਸੀਂ ਸ਼ਤਾਵਰ ਦਾ 1 ਚਮਚਾ ਤੁਸੀਂ ਆਪਣੇ 1 ਚਮਚਾ ਸ਼ਹਿਦ ਦਾ ਮਿਲਾ ਕੇ ਇਹ ਲੈ ਕੇ ਆਉਂਦੇ ਦੁੱਧ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਉੱਤੇ ਜੀ। ਤੇ ਅੱਗੇ ਚੱਲਦੇ ਹੈਗੇ ਆਪਾਂ, ਬਲੱਡ ਪ੍ਰੈਸ਼ਰ ਵਾਸਤੇ ਪੁੱਛਦੇ ਸੀਗੇ। ਹਾਈ ਬਲੱਡ ਪ੍ਰੈਸ਼ਰ ਹੈ ਉਹਨਾਂ ਨੂੰ, ਉਹਦੇ ਵਿੱਚੋਂ ਤੁਸੀਂ ਲੈਣੀ ਹੈਗੀ ਆ ਸੁਗੰਧ ਤੇ ਸੂਰਜਮੁਖੀ ਦੇ ਬੀਜ। ਇਹ ਰॉ ਲੈਣੇ ਹੈਗੇ ਜੀ, ਜਿਹੜੇ ਰੋਸਟਡ ਹੁੰਦੇ ਉਹ ਨਹੀਂ ਲੈਣੇ, ਰॉ ਜਿਹੜੇ ਕੱਚੇ ਬੀਜ ਹੁੰਦੇ। ਸੂਰਜਮੁਖੀ ਦੇ ਬੀਜ ਤੇ ਸੁਗੰਧ ਦੇ ਬੀਜ ਬਰਾਬਰ ਲੈ ਕੇ 1 ਚਮਚਾ ਤੁਸੀਂ ਸਵੇਰ ਨੂੰ ਖਾਣਾ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਨਹੀਂ ਤੁਸੀਂ ਲੈ ਸਕਦੇ ਹੈਗੇ ਖਸਖਸ ਤੇ ਸੂਰਜਮੁਖੀ ਦੇ ਬੀਜ, ਇਹ ਤੁਸੀਂ ਲੈ ਸਕਦੇ ਹੈਗੇ 1 ਚਮਚਾ। ਫਿਰ ਨਹੀਂ ਤਾਂ ਔਲਿਆਂ ਦਾ ਪਾਊਡਰ, ਸਰਵਗੰਧਾ ਪਾਊਡਰ ਤੇ ਗਲੋ, ਇਹ 3 ਚੀਜ਼ਾਂ ਲੈਣੀਆਂ ਹੈਗੀਆਂ। ਇਹਨਾਂ ਦਾ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈਣਾ। ਚੀਜ਼ਾਂ ਬਰਾਬਰ ਲੈਣੀਆਂ, ਔਲਾ, ਸਰਵਗੰਧਾ ਤੇ ਗਲੋ। ਨਹੀਂ ਫਿਰ ਜਿਹੜੀ ਬੜੀ ਹਰੜ ਹੁੰਦੀ ਹੈ, ਇਹਦੇ ਵਿੱਚ ਬੜੀ ਹਰੜ ਤੇ ਸੁੰਡ ਤੇ ਮਿਸ਼ਰੀ, ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਲੈ ਸਕਦੇ ਹੈਗੇ ਤੁਸੀਂ। ਫਿਰ ਤਰਬੂਜ ਦਾ ਜੂਸ ਤੁਸੀਂ ਜਿੰਨਾ ਮਰਜ਼ੀ ਪੀਓ ਰੱਜ ਕੇ, ਉਹ ਵੀ ਬਲੱਡ ਪ੍ਰੈਸ਼ਰ ਨੂੰ ਘਟਾ ਦਿੰਦਾ ਜੀ ਤਰਬੂਜ। ਫਿਰ ਟਮਾਟਰ ਦਾ ਜੂਸ ਇਹ ਘਰੇ ਕੱਢਣਾ ਹੈਗਾ, ਟਾਊਨ ਤੋਂ ਨਹੀਂ ਲਿਆਣੇ। ਟਮਾਟਰਿਆਂ ਦਾ ਜੂਸ ਜਿੰਨਾ ਕੁ ਅੱਧਾ ਕੁ ਕੱਪ ਭਾਵੇਂ 1 ਚਮਚਾ ਸ਼ਹਿਦ ਦਾ ਮਿਕਸ ਕਰਕੇ ਇਹ ਪੀਓ, ਇਹ ਵੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈਗਾ। ਫਿਰ ਲੀਚੀਆਂ ਦਾ ਜੂਸ, ਲੀਚੀਆਂ ਜੇ ਹੈਗੀਆਂ ਤਾਂ ਲੀਚੀਆਂ ਖਾ ਸਕਦੇ ਹੈਗੇ, ਉਹ ਤੁਸੀਂ ਲਾਓ। ਫਿਰ 1 ਨਿੰਬੂ ਤੁਸੀਂ ਆਪਣੇ ਗਾਜਰਾਂ ਦੇ ਜੂਸ ਕੱਢ ਕੇ 1 ਨਿੰਬੂ ਨੂੰ ਛੋੜ ਕੇ ਉਹ ਤੁਸੀਂ ਪੀਓ, ਇਹ ਬਹੁਤ ਵਧੀਆ ਚੀਜ਼ ਰਹਿੰਦੀ ਹੈ ਇਹਦੇ ਵਾਸਤੇ, ਬਲੱਡ ਪ੍ਰੈਸ਼ਰ ਵਾਸਤੇ। ਜਿਹੜੇ ਕਹਿੰਦੇ ਸੀਗੇ ਮੋਤੀਆ ਹੈਗਾ ਅੱਖਾਂ 'ਚ, ਬਲੱਡ ਪ੍ਰੈਸ਼ਰ ਵਾਸਤੇ ਤੁਸੀਂ ਆਪਣੇ ਐਪਲ ਦਾ ਜੂਸ ਦੇ ਵਿੱਚੋਂ ਤੁਸੀਂ ਆਪਣੇ ਨਿੰਬੂ ਨੂੰ ਜੁੜ ਕੇ ਹੀ ਪੀ ਸਕਦੇ ਹੈਗੇ ਇਹਦੇ ਵਿੱਚੋਂ, ਜਾਂ ਚੁਕੰਦਰ ਦੇ ਜੂਸ ਦੇ ਵਿੱਚੋਂ ਨਿੰਬੂ ਨੂੰ ਜੁੜ ਕੇ ਪੀਓ। ਅਨਾਰ ਦੇ ਜੂਸ ਦੇ ਵਿੱਚੋਂ ਤੁਸੀਂ 2 ਚਮਚੇ ਅਦਰਕ ਦਾ ਰਸ ਇਹ ਮਿਕਸ ਕਰਕੇ ਪੀ ਲਓ, ਇਹ ਸਾਰੇ ਬਲੱਡ ਪ੍ਰੈਸ਼ਰ ਵਾਸਤੇ ਹੀ। ਜਿਹੜੇ ਮੋਤੀਏ ਵਾਸਤੇ ਕਹਿੰਦੇ ਸੀਗੇ, ਉਹ ਤਾਂ 1 ਚਮਚਾ ਤੁਸੀਂ ਆਪਣੇ ਤ੍ਰਿਫਲੇ ਪਾਊਡਰ ਦਾ ਰਾਤ ਨੂੰ ਪਾਣੀ ਭਿਓ ਕੇ ਰੱਖ ਦੇਣਾ, ਸਵੇਰ ਨੂੰ ਭੁੰਨਣਾ ਹੈਗਾ ਤੁਸੀਂ ਚੁੰਨੀ ਦੇ ਵਿੱਚ ਉਹਨੂੰ ਪਾਣੀ ਪੁਣ ਕੇ
ਉਹ ਤੁਸੀਂ ਅੱਖਾਂ ਦੇ ਵਿੱਚ ਛਿੱਟੇ ਜਿਹੇ ਮਾਰਨੇ ਹੈਗੇ। ਅੱਖਾਂ ਉਹਦੇ ਨਾਲ ਵੀ ਆਪਣੇ ਸਾਰਾ ਮੋਤੀਆ ਹਟ ਜਾਂਦਾ ਜੀ ਉਹਦੇ ਨਾਲ। ਜਾਂ ਫਿਰ ਤੁਸੀਂ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ 4 ਚਮਚੇ, 1 ਚਮਚਾ ਸ਼ਹਿਦ ਮਿਕਸ ਕਰਕੇ, ਇਹ 2-2 3 ਬੰਦਾ ਤੁਸੀਂ ਆਪਣੇ ਪਾ ਸਕਦੇ ਹੈਗੇ। ਨਹੀਂ ਤਾਂ ਆਪਣੇ ਸਫੇਦ ਪਿਆਜ਼ ਦਾ ਰਸ ਉਹਦੇ ਚਮਚੇ ਦੇ 2-3 ਲੈ ਲਓ, ਤੇ ਵਿੱਚੋਂ ਤੁਸੀਂ ਆਪਣੇ ਥੋੜ੍ਹਾ ਸ਼ਹਿਦ ਮਿਕਸ ਕਰਕੇ 1 ਚਮਚਾ ਇਹ ਪਾ ਸਕਦੇ। ਜੇ ਤੁਸੀਂ ਵਿੱਚੋਂ ਤੁਹਾਨੂੰ ਭੀਮ ਸੈਨੀ ਕਪੂਰ ਮਿਲ ਜਾਵੇ ਕਿੱਥੇ, ਤਾਂ ਤੁਸੀਂ ਇਹਦੇ ਵਿੱਚ 1 ਗ੍ਰਾਮ ਤੁਸੀਂ ਆਪਣੇ ਮਿਕਸ ਕਰ ਸਕਦੇ ਹੈਗੇ ਇਹਦੇ ਵਿੱਚ। ਇਹ ਅੱਖਾਂ ਦਵਾਈ ਸਾਰੀ ਬਣ ਜੂਗੀ ਇਹਦੇ ਵਿੱਚੋਂ। ਫਿਰ ਅੱਖਾਂ ਵਾਸਤੇ ਤੁਸੀਂ ਆਪਣੇ ਕਰੇਲਾ, ਬੈਂਗਣ, ਪਰਵਲ, ਮੂਲੀ, ਮੂੰਗੀ, ਸ਼ਹਿਦ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਮੂਲੀ ਦੇ ਰਸ ਦੇ ਵਿੱਚ ਤੁਸੀਂ ਸ਼ਹਿਦ ਮਿਲਾ ਕੇ ਪੀ ਸਕਦੇ ਹੈਗੇ ਇਹਦੇ ਵਿੱਚ। ਇਹ ਵੀ ਵਧੀਆ ਚੀਜ਼ ਰਹਿੰਦੀ ਇਹਦੇ ਵਿੱਚੋਂ। ਫਿਰ ਖਾਲੀ ਪੇਟ ਤੁਸੀਂ ਲਸਣ ਵੀ ਖਾਓ, ਇਹ ਵੀ ਅੱਖਾਂ ਮੋਤੀ ਵਾਸਤੇ ਵਧੀਆ ਚੀਜ਼ ਰਹਿੰਦੀ ਹੈ ਜੀ ਇਹ। ਨਹੀਂ ਤਾਂ ਜਿਹੜੀ ਚਲਾਈ ਹੁੰਦੀ ਹੈਗੀ, ਇੱਕ ਬੱਥ ਹੁੰਦਾ, ਇੱਕ ਚਲਾਈ ਹੁੰਦੀ, ਨਾਲ ਉਹਦੇ ਚਲਾਈ ਦੇ ਪੱਤਿਆਂ ਦਾ ਰਸ ਕੱਢ ਕੇ ਤੁਸੀਂ ਆਪਣੇ ਉਹ ਪੀਓ, ਤਾਂ ਉਹ ਵੀ ਆਪਣੇ ਮੋਤੀਆਂ ਨੂੰ ਖਤਮ ਕਰ ਦਿੰਦਾ ਜੀ। ਚਲਾਈ ਦਾ ਰਸ ਜਿਹੜਾ ਹੁੰਦਾ ਉਹ ਪੀਣਾ ਹੈਗਾ ਤੁਹਾਡਾ। ਤੇ ਬਾਅਦ ਫਿਰ ਚੱਲਦੇ ਹੈਗੇ ਜਿਹੜੇ ਕਹਿੰਦੇ ਸੀਗੇ ਆਪਣੇ ਹੱਥ ਪੈਰ ਸੌਂਦੇ ਹੈਗੇ, ਉਹ ਤੁਸੀਂ ਲੈਣਾ ਹੈਗਾ। ਸ਼ਹਿਦ ਲੈਣਾ ਹੈਗਾ 200 ਗ੍ਰਾਮ, ਸ਼ੱਕਰ ਲੈਣਾ ਹੈਗਾ ਜੀ 25 ਗ੍ਰਾਮ। ਇਹਦਾ 1 ਚਮਚਾ ਤੁਸੀਂ ਰੋਜ਼ ਖਾਣਾ ਹੈਗਾ ਜੀ। ਜਾਂ ਫਿਰ ਬਦਾਮਾਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ। ਫਿਰ ਨਹੀਂ ਤਾਂ ਤੁਸੀਂ ਲਸਣ ਦਾ ਥੋੜ੍ਹਾ ਰਸ ਕੱਢ ਲਓ ਅਤੇ ਥੋੜ੍ਹਾ ਅਦਰਕ ਦਾ ਰਸ, ਇਹ ਕੱਢ ਕੇ ਤੁਸੀਂ ਮਾਲਿਸ਼ ਕਰਨੀ ਹੈਗੀ ਇਹ। ਨਹੀਂ ਤਾਂ ਫਿਰ ਤਿਲਾਂ ਦੇ ਤੇਲ ਦੇ ਵਿੱਚ ਲੂਣ ਪਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਮੇਥੇ ਜਿਹੜੇ ਹੁੰਦੇ ਮੇਥੇ, ਉਹ ਆਪਣੇ 1 ਚਮਚਾ ਰਾਤ ਨੂੰ ਪਾਣੀ ਮੈਂ ਭਿਓ ਕੇ ਰੱਖ ਦੇਣਾ, ਸਵੇਰ ਨੂੰ ਉਬਾਲ ਕੇ ਉਹ ਤੁਸੀਂ ਆਪਣੇ ਸਵੇਰ ਨੂੰ ਫਿਰ ਚਾਹੇ ਤਾਂ ਐਂ ਕੱਚੇ ਹੀ ਖਾ ਲਓ ਭਾਵੇਂ, ਨਹੀਂ ਤਾਂ ਉਬਾਲ ਕੇ ਉਹਦਾ ਪਾਣੀ ਜਾਂ ਪੀ ਸਕਦੇ, ਉਸ ਤਰ੍ਹਾਂ ਕਰ ਸਕਦੇ ਹੈਗੇ ਤੁਸੀਂ। ਜਾਂ ਫਿਰ ਤੁਸੀਂ ਆਪਣੇ 1 ਚਮਚਾ ਤੁਸੀਂ ਅਦਰਕ ਦਾ ਰਸ ਲੈ ਲਓ, 1 ਚੁਟਕੀ ਵਿੱਚ ਲੌਂਗ ਜਿਹੜੇ ਹੁੰਦੇ ਉਹ ਪੀ ਕੇ ਪਾਣੇ ਹੈਗੇ, ਅਤੇ ਇੱਕ ਚੁਟਕੀ ਉਹ ਤੁਸੀਂ ਪਾਣੀ ਹੈਗੀ ਨਟਮੈਗ ਜਿਹੜਾ ਜੈਫਲ ਹੁੰਦਾ। ਇਹਨਾਂ ਨੂੰ ਮਿਕਸ ਜਿਹਾ ਕਰਕੇ ਆਪਣੇ ਲੇਪ ਜਿਹਾ ਬਣਾ ਕੇ ਉਹਦੀ ਮਾਲਿਸ਼ ਕਰਨੀ ਹੈਗੀ ਤੁਸੀਂ ਇਹਦੇ ਉੱਤੇ। ਫਿਰ ਛੁਹਾਰੇ ਵੀ ਇਹਦੇ ਵਿੱਚ ਚੰਗੇ ਰਹਿੰਦੇ, 2 ਛੁਹਾਰੇ ਉਬਾਲ ਕੇ ਤੁਸੀਂ ਆਪਣੇ ਉਹ ਪੀ ਲਓ ਅਤੇ ਗਲੇ ਖਾ ਲਓ ਛੁਹਾਰੇ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਕਰੇਲੇ ਦੀ ਸਬਜ਼ੀ ਇਹਦੇ ਵਿੱਚੋਂ ਵਧੀਆ ਰਹਿੰਦੀ ਹੈਗੀ। ਨਹੀਂ ਤਾਂ ਤੁਸੀਂ 1 ਮੁੱਠੀ ਮਾਹਾਂ ਦੀ ਦਾਲ ਲੈਣੀ ਹੈਗੀ, ਉਹ ਜਿਸ ਤਰ੍ਹਾਂ ਆਪਾਂ ਦਾਲ ਬਣਾਉਂਦੇ ਉਸ ਤਰ੍ਹਾਂ ਉਬਾਲਣੀ ਧਰ ਦੇਣੀ ਹੈ ਵਿੱਚ, ਅਤੇ ਉਹਦੇ ਵਿੱਚੋਂ 2-3 ਕਲੀਆਂ ਲਸਣ ਦੀਆਂ ਪਾ ਦੇਣੀਆਂ, 1 ਚਮਚਾ ਤੁਸੀਂ ਸੁੰਢ ਦਾ ਪਾ ਦੇਣਾ ਹੈਗਾ। ਉਹ ਜਾਂ ਮਾਹਾਂ ਦੀ ਦਾਲ ਦਾ ਮੂੰਹ ਜੇ ਫੁੱਟ ਜਾਵੇ, ਪਾਣੀ ਜਿਹੜਾ ਜ਼ਿਆਦਾ ਪਾ ਲਿਓ ਇਹਦੇ ਵਿੱਚ, ਫਿਰ ਦਾਲ ਤਾਂ ਉਹ ਤੁਸੀਂ ਫਿਰ ਆਪਣੇ ਜਾਂ ਮੂੰਹ 'ਚ ਫੁੱਟ ਕੇ ਫਿਰ ਉਹ ਪਾਣੀ ਜਿਹੜਾ ਹੋਊਗਾ ਉਹਨੂੰ ਪੁਣ ਕੇ ਤੁਸੀਂ ਆਪਣੇ ਪਾਣੀ ਪੀ ਲਓ। ਜੇ ਦਾਲ ਖਾਣੀ ਖਾ ਲਓ, ਨਹੀਂ ਤਾਂ ਆਪਣੇ ਸਿਰ ਦੀ ਭਾਵੇਂ। ਫਿਰ ਇਹਦੇ ਵਿੱਚ 1 ਦਵਾਈ ਹੈਗੀ ਅਗਰ, 1 ਲੈਣੀ ਹੈਗੀ ਅਗਰ ਹੈ ਦਵਾਈ ਦਾ ਨਾਂ, ਅਤੇ 1 ਸੁੰਢ, ਇਹ ਬਰਾਬਰ ਲੈਣੀਆਂ ਹੈਗੀਆਂ। 1.5 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚ। ਜਿਹੜੇ ਕਹਿੰਦੇ ਸੀਗੇ ਉਹਨੇ ਪੇਟ ਟੱਟੀਆਂ ਲੱਗੀਆਂ ਹੋਈਆਂ ਹੈਗੀਆਂ, ਉਹ ਆਪਣੇ ਲੈ ਸਕਦੇ ਹੈਗੇ ਨਟਮੈਗ, ਜੈਫਲ ਜਿਹਨੂੰ ਕਹਿੰਦੇ ਹੈਗੇ, ਜਵੈਨ ਅਤੇ ਸੁੰਢ, ਇਹ ਬਰਾਬਰ ਤੁਸੀਂ ਆਪਣੇ ਲੈਣੀਆਂ ਹੈਗੀਆਂ 3 ਚੀਜ਼ਾਂ। ਇਹਦਾ ਤੁਸੀਂ ਆਪਣੇ ਅੱਧਾ ਕੁ ਚਮਚਾ ਉਹ ਤੁਸੀਂ ਆਪਣੇ ਲੈਣਾ ਹੈ ਸਵੇਰ ਸਾਂਝ, ਜਾਂ ਜਦ ਤੁਹਾਨੂੰ ਸਵੇਰ ਨੂੰ, ਦੁਪਹਿਰ ਨੂੰ, ਸਾਂਝ ਨੂੰ, 3 ਟਾਈਮ ਵੀ ਲੈ ਸਕਦੇ ਹੈਗੇ। ਜਿਹੜੇ ਜਿਹਨਾਂ ਦੇ ਗੈਸ ਹੁੰਦੀ ਉਹ ਵੀ ਆਪਣੇ ਯੂਜ਼ ਕਰ ਸਕਦੇ ਹੈਗੇ, ਜਿਹਨਾਂ ਦੀ ਗੈਸ ਬਣਦੀ ਜਾਂ ਟੱਟੀਆਂ ਲੱਗੀਆਂ ਉਹ ਵੀ ਯੂਜ਼ ਕਰ ਸਕਦੇ। ਨਹੀਂ ਤਾਂ ਤੁਸੀਂ 1/3 ਚਮਚਾ ਜਾਂ 2 ਚੁਟਕੀਆਂ, ਸਮਝ ਲਓ ਮੋਟਾ ਜਿਹਾ ਹਿਸਾਬ ਰੱਖ ਲੈਂਦੇ ਆਪਾਂ, 2 ਚੁਟਕੀਆਂ ਤੁਸੀਂ ਦਾਲਚੀਨੀ ਦੀਆਂ, ਅਤੇ 2 ਚੁਟਕੀਆਂ ਜਿਹੜਾ ਕੱਥਾ ਹੁੰਦਾ ਜੀ, ਉਹ ਪਾਣੀ ਨਾਲ ਮਿਕਸ ਕਰਕੇ ਤੁਸੀਂ ਉਹਨੇ ਪੀ ਸਕਦੇ ਹੈ ਸਵੇਰ ਸਾਂਝ। ਜੇ ਜ਼ਿਆਦਾ ਤਕਲੀਫ ਹੈ ਤਾਂ ਇਹਦਾ ਸਵੇਰ ਸਾਂਝ ਦੁਪਹਿਰ 3 ਟਾਈਮ ਪੀ ਲਿਆ ਕਰੋ, ਨਹੀਂ ਤਾਂ 2 ਟਾਈਮ ਆਪਣੇ ਪੀ ਲਿਆ ਕਰੋ। ਜਾਂ ਨਹੀਂ ਤਾਂ ਫਿਰ ਤੁਸੀਂ ਆਪਣੇ
ਕੋਸਾ ਤੇ ਇਸਬਗੋਲ ਜਿਹੜਾ ਹੁੰਦਾ ਜੀ, ਉਹ ਨਾਰਾਂ ਦੇ ਜੂਸ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹ ਵੀ ਟੱਟੀਆਂ ਨੂੰ ਹਟਾ ਦਿੰਦਾ ਹੈਗਾ। ਨਹੀਂ ਤਾਂ ਤੁਸੀਂ ਐਂ ਕਰੋ, 12 ਗ੍ਰਾਮ ਸਮਝ ਲਓ 2 ਕੁ ਸੁਪਾਰੀਆਂ ਅਪਰੋਕਸੀਮੇਟਲੀ ਹੋ ਜਾਊਗੀਆਂ। ਸੁਪਾਰੀਆਂ ਜਿਹੜੀ ਬਾਲਮਾ ਲਗਾ ਕੇ ਖਾਂਦੇ, ਉਹਨਾਂ ਨੂੰ ਉਹਨੇ 2 ਕੱਪ ਪਾਣੀ 'ਚ ਉਬਾਲ ਲੈਣਾ ਹੈਗਾ। ਤੁਸੀਂ ਜਦ 1 ਕੱਪ ਰਹਿ ਜਾਵੇ ਤਾਂ ਉਹ ਤੁਸੀਂ ਉਹਨੇ ਪੀ ਲੈਣਾ ਹੈਗਾ। ਇਹ ਉਹਨੇ ਲੈ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਸੌਂਫ ਤੇ ਜੀਰਾ, ਇਹ ਤੁਸੀਂ ਤਵੇ ਦੇ ਉੱਤੇ ਭੁੰਨ ਕੇ ਰੋਸਟ ਜਿਹਾ ਕਰਕੇ ਉਹਨੂੰ ਫਿਰ ਉਹਨੇ ਚਾਹੇ ਤਾਂ ਐਂ ਖਾ ਲਓ ਚਮਚਾ, ਇਹਦਾ ਕੋਈ ਮੂੰਹ ਐਂ ਖਾ ਲਓ ਤੁਸੀਂ। ਜਾਂ ਫਿਰ ਨਹੀਂ ਤਾਂ ਲੱਸੀ ਤੁਸੀਂ ਯੂਜ਼ ਕਰ ਸਕਦੇ ਹੋ। ਇਹਦੇ ਵਿੱਚੋਂ ਦਹੀਂ ਦੀ ਲੱਸੀ ਬਣਾ ਕੇ ਇਹ ਭੁੰਨੇ ਵਾ ਜੀਰਾ ਤੇ ਸੌਂਫ ਪਾ ਕੇ ਜੀ, ਥੋੜ੍ਹਾ ਜਿਹਾ ਕਾਲਾ ਨੂਣ ਪਾ ਕੇ ਇਹੀ ਤੁਸੀਂ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਧੁੰਨੀ ਦੇ ਵਿੱਚੋਂ ਤੁਸੀਂ ਅਦਰਕ ਦਾ ਰਸ ਪਾ ਕੇ ਉਹ ਪੈ ਜਾਓ। ਧੁੰਨੀ ਦੇ ਵਿੱਚੋਂ ਅਦਰਕ ਦਾ ਰਸ ਪਾ ਕੇ ਚਮਚੇ ਨਾਲ ਉੱਪਰ 'ਤੇ ਭਾਵੇਂ ਉਹਨੇ ਰੋਈ ਦਾ ਫੰਬਾ ਰੱਖ ਕੇ ਉਹ ਉੱਪਰ 'ਤੇ ਪੱਟੀ ਜੀ ਉਹਨੇ ਬੰਨ੍ਹ ਲਓ ਵੀ ਟਿਕਿਆ ਰਹੇ। ਜਾਂ ਨਹੀਂ ਪੈ ਰਹੋ ਅੱਧਾ ਕੁ ਘੰਟਾ, ਇਹਦੇ ਨਾਲ ਵੀ ਸਾਰੇ ਦਸਤ ਠੀਕ ਹੋ ਜਾਂਦੇ। ਨਹੀਂ ਤਾਂ ਫਿਰ ਤੁਸੀਂ ਪਤਲੇ ਦਸਤਾਂ ਵਾਸਤੇ ਅਨਾਰਦਾਨਾ ਲੈ ਲਿਆ। ਅਨਾਰਦਾਨਾ, ਸੌਂਫ, ਧਨੀਆ, ਜੀਰਾ ਤੇ ਮਿਸ਼ਰੀ, ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ, 2 ਚਮਚੇ ਵੀ ਤੁਸੀਂ ਆਪਣੇ ਲੈ ਸਕਦੇ ਹੈਗੇ। ਤੇ 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ, ਇਹ ਲੈ ਕਰੋ। ਇਹ ਫਰਕ ਪੈ ਜਾਊ। ਜਿਹੜੇ ਕਹਿੰਦੇ ਸੀਗੇ ਕੜੱਲਾਂ ਪੈਂਦੀਆਂ ਹੈਗੀਆਂ, ਉਹ ਅੱਧਾ ਚਮਚਾ ਤੁਸੀਂ ਹਲਦੀ ਦਾ ਲੈਣਾ, ਅੱਧਾ ਚਮਚਾ ਔਲਿਆਂ ਦਾ ਪਾਊਡਰ, ਇਹ ਮਿਕਸ ਕਰਕੇ ਤੁਸੀਂ ਖਾਣਾ ਹੈਗਾ ਜੀ। ਜਾਂ ਫਿਰ ਤੁਸੀਂ 1 ਚਮਚਾ ਅਸ਼ਵਗੰਧਾ ਦਾ ਲੈ ਕੇ 1 ਚਮਚਾ ਦੇਸੀ ਘੀ ਦੇ ਵਿੱਚ ਥੋੜ੍ਹਾ ਜਿਹਾ ਉਹਨੂੰ ਗਰਮ ਕਰਕੇ ਘੀ ਗਰਮ ਕਰਕੇ ਵਿੱਚ ਅਸ਼ਵਗੰਧਾ ਪਾ ਕੇ ਖਾ ਕੇ ਉੱਪਰੋਂ ਤੁਸੀਂ ਉਹਨੇ ਕੋਸਾ ਦੁੱਧ ਪੀ ਲੈਣਾ ਹੈਗਾ। ਜਾਂ ਜੇ ਮੂੰਹ ਥੋੜ੍ਹਾ ਜਿਹਾ ਇਫੈਕਟਿਵ ਬਣਾਉਣਾ ਹੈਗਾ ਇਹਨੂੰ, ਤਾਂ ਤੁਸੀਂ ਹਲਦੀ, ਔਲਾ ਤੇ ਸੁੰਡ, ਇਹ 3 ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਦੁਪਹਿਰ ਨੂੰ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਤੁਸੀਂ ਐਂ ਕਰੋ, ਨਹੀਂ 1 ਕੱਪ ਆਪਣੇ ਤੇਲ ਲੈ ਕੇ ਸਰੋਂ ਦਾ, ਅਤੇ ਉਹਦੇ ਵਿੱਚ 1 ਗਠਾ ਪੂਰਾ ਲਸਣ ਦਾ ਉਹ ਤੋੜ ਕੇ ਪਾ ਦੇਣਾ ਹੈਗਾ ਇਹਦੇ ਵਿੱਚ, ਅਤੇ 1 ਚਮਚਾ ਅਜਵਾਇਣ ਦਾ ਪਾ ਦੇਣਾ ਹੈਗਾ। ਉਹਨੂੰ ਐਂ ਉਬਾਲਣਾ ਹੈਗਾ ਚੰਗੀ ਤਰ੍ਹਾਂ। ਜਦ ਲਸਣ ਤੈਰ ਕੇ ਉੱਪਰ ਆ ਜਾਵੇ ਤਾਂ ਉਹਨੂੰ ਤੇਲ ਨੂੰ ਭੁੰਨ ਲਓ ਤੁਸੀਂ, ਅਤੇ ਉਹ ਤੁਸੀਂ ਮਾਲਿਸ਼ ਕਰਨੀ ਹੈਗੀ ਉਹਦੀ ਲੱਤਾਂ ਦੇ ਉੱਤੇ। ਇਹਦੇ ਨਾਲ ਕੜਲਾਂ ਚੜ੍ਹਨੀਆਂ ਜਿਹੜੀਆਂ ਹਟ ਜਾਂਦੀਆਂ। ਨਹੀਂ ਤਾਂ ਜਿਹੜੇ ਪੈਰ ਦੇ ਅੰਗੂਠੇ ਆ, ਉਂਗਲੀਆਂ ਹੈਗੀਆਂ, ਉਹਨਾਂ ਨੂੰ ਤੁਸੀਂ ਆਪਣੇ ਖਿੱਚੇ ਕਰੋ। ਜੇ ਬੈਠੇ ਹੁੰਦੇ ਆ ਕਿਸੇ ਦੇ, ਉਹ ਬਾਹਰ ਨੂੰ ਉਹਨੇ ਜਿਸ ਤਰ੍ਹਾਂ ਖਿੱਚਦੇ ਹੁੰਦੇ ਉਸ ਤਰ੍ਹਾਂ ਉਹਨੇ ਤੁਸੀਂ ਉਹਨੇ ਖਿੱਚ ਲਿਆ ਕਰੋ ਉਹਦੇ ਨਾਲ। ਅਤੇ ਇਹਦੇ ਵਿੱਚ ਸੁੰਡ, ਕਾਲੀ ਮਿਰਚਾਂ ਅਤੇ ਮਗਾਂ, ਇਹ ਵੀ ਚੰਗੀ ਰਹਿੰਦੀ ਹੈ ਜੀ। ਖਾਂਸੀ ਵਾਸਤੇ ਵੀ ਚੰਗੀ ਹੈਗੀ, ਕੜੱਲਾਂ ਵਾਸਤੇ ਵੀ ਵਧੀਆ ਚੀਜ਼ ਹੈਗੀ। ਇਹ ਸ਼ਹਿਦ ਦੇ ਵਿੱਚੋਂ ਮਿਕਸ ਕਰਕੇ ਤੁਸੀਂ ਇਹ ਖਾ ਸਕਦੇ ਹੈਗੇ ਤੁਸੀਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਨਟਮੈਗ ਮਿਲਾ ਕੇ 150 ਗ੍ਰਾਮ, ਜੇ ਤੁਸੀਂ ਨਾਰੀਅਲ ਦਾ ਤੇਲ ਲਿਆ ਤਾਂ 10 ਗ੍ਰਾਮ ਵਿੱਚ ਨਟਮੈਗ ਪਾਊਡਰ ਮਿਲਾ ਕੇ ਉਹਦੀ ਤੁਸੀਂ ਉਹਨੇ ਮਾਲਿਸ਼ ਕਰ ਲਿਆ ਕਰੋ ਜੀ। ਇਹ ਠੀਕ ਰਹਿੰਦਾ ਹੈਗਾ ਜੀ। ਅੱਗੇ ਜਿਹੜੇ ਗੋਡਿਆਂ ਦੇ ਦਰਦ ਵਾਸਤੇ ਪੁੱਛਦੇ ਸੀਗੇ, ਜਾਂ ਉਹ ਇਹਦੇ ਵਿੱਚੋਂ ਤੁਸੀਂ ਕੀ ਕਰਨਾ ਹੈਗਾ, 1 ਚਮਚਾ ਔਲਿਆਂ ਦਾ ਪਾਊਡਰ ਅਤੇ ਗੁੜ ਥੋੜ੍ਹਾ ਜਿਹਾ ਉਹ ਮਿਲਾ ਕੇ ਖਾਣਾ ਹੈਗਾ ਜੀ। ਇਹਦੇ ਵਿੱਚੋਂ ਗੁੜ ਅਤੇ ਔਲਿਆਂ ਦਾ ਪਾਊਡਰ ਮਿਲਾ ਕੇ ਖਾਣਾ ਹੈਗਾ। ਅਤੇ ਸਿਰਕਾ ਅਤੇ ਤਿਲਾਂ ਦਾ ਤੇਲ, ਇਹ 1 ਚਮਚਾ ਲੈ ਕੇ ਦੋਏ, ਇਹਨਾਂ ਦੀ ਮਾਲਿਸ਼ ਕਰਨੀ ਹੈਗੀ ਜੀ ਇਹਦੇ ਉੱਤੇ, ਗੋਡਿਆਂ ਦੇ ਉੱਤੇ, ਅੱਗੇ ਪਿੱਛੇ ਦੋਏ ਪਾਸੇ। ਨਹੀਂ ਤਾਂ ਰਾਈ ਦਾ ਤੇਲ ਅਤੇ ਪਿਆਜ਼ ਦਾ ਰਸ, ਇਹ ਬਰਾਬਰ ਮਿਕਸ ਕਰਕੇ ਇਹਦੀ ਤੁਸੀਂ ਮਾਲਿਸ਼ ਕਰਨੀ ਹੈਗੀ। ਫਿਰ ਚਾਹੇ ਗੋਡਿਆਂ ਦਾ ਦਰਦ ਹੈਗਾ, ਚਾਹੇ ਸਾਰੇ ਜੋੜਾਂ ਦਾ ਦਰਦ ਹੈਗਾ, ਇਹਦੇ ਵਿੱਚ ਤੁਸੀਂ ਲੈਣੀ ਹੈਗੀ ਹੌਲੋਂ, ਕਲੌਂਜੀ, ਮੇਥੀ, ਅਜਵਾਇਣ। ਇਹ ਤੁਸੀਂ ਆਪਣੇ 1 ਚਮਚਾ ਕੋਸੇ ਪਾਣੀ ਨਾਲ ਲੈਣਾ ਹੈਗਾ ਜੀ ਇਹ। ਜਾਂ ਫਿਰ ਇਹਦੇ ਵਿੱਚ ਯੋਗਰਾਜ ਗੂਗਲ ਦੀਆਂ ਗੋਲੀਆਂ ਵੀ ਕੰਮ ਕਰੂੰਗੀਆਂ ਜੀ। ਯੋਗਰਾਜ ਗੂਗਲ ਦੀਆਂ ਗੋਲੀਆਂ 2 ਗੋਲੀਆਂ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਜਿਸ ਤਰ੍ਹਾਂ ਪਹਿਲਾਂ ਖਾਂਦੇ ਦਿੰਦੇ ਆਪਾਂ ਗੋਡਿਆਂ ਦਾ ਦਰਦ ਵਾਸਤੇ, ਸਾਲਮ 50, ਸਾਲਮ ਮਿਸ਼ਰੀ, ਸਫੈਦ ਮੁਸਲੀ, ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਅੱਧਾ
ਚਮਚਾ ਇਹਦਾ ਰੋਜ਼ ਲੈਣਾ ਹੈਗਾ ਜੀ, ਅੱਧਾ ਚਮਚਾ, ਬਾਲਾ ਨਹੀਂ ਲੈਣਾ ਹੈਗਾ, ਅੱਧਾ ਚਮਚਾ ਤੁਸੀਂ ਲੈਣਾ ਹੈਗਾ ਇਹਦੇ ਨਾਲ। ਕੋਸੇ ਪਾਣੀ ਨਾਲ ਲੈ ਲਓ, ਦੁੱਧ ਨਾਲ ਲੈ ਲਓ, ਜਿਸ ਤਰ੍ਹਾਂ ਸਾਜੀ ਕਰਦਾ ਉਹ ਲੈ ਲਓ। ਜਿਹੜੇ ਕਹਿੰਦੇ ਸੀਗੇ ਸਾਰੇ ਉਹਨੇ ਯਾਦਾਸ਼ਤ ਖਤਮ, ਜਿਸ ਤਰ੍ਹਾਂ ਭੁੱਲ ਜਾਂਦੇ ਹੈਗੇ ਚੀਜ਼ ਰੱਖ ਕੇ, ਉਹ ਤੁਸੀਂ ਆਪਣੇ ਬ੍ਰਹਮੀ ਪਾਊਡਰ ਲੈਣਾ ਹੈਗਾ 20 ਗ੍ਰਾਮ, ਪਿਸਤਾ ਜਿਹੜਾ ਹੁੰਦਾ ਉਹ 10 ਗ੍ਰਾਮ, ਖੀਰੇ ਦੇ ਬੀਜ ਉਹ ਲੈਣੇ ਹੈਗੇ 10 ਗ੍ਰਾਮ। ਜੇ ਨਹੀਂ ਮਿਲਦੇ ਆਪਣੇ ਤੁਹਾਨੂੰ ਤਾਂ ਆਪਣੇ 4 ਮਗਜ਼ ਜਿਹੜੇ ਹੁੰਦੇ ਉਹ ਤਾਂ ਮਿਲੇ ਜਾਂਦੇ ਹੈਗੇ, ਉਹ ਤੁਸੀਂ ਲੈ ਕੇ ਉਹਦਾ ਤੁਸੀਂ ਅੱਧਾ ਚਮਚਾ ਤੁਸੀਂ ਰੋਜ਼ ਦੁੱਧ ਨਾਲ ਤੁਸੀਂ ਆਪਣੇ ਲੈ ਕਰੋ। 1 ਚਮਚਾ ਵੀ ਲੈ ਕੋਈ ਵਿਗਾੜ ਨਹੀਂ ਹੈਗਾ ਇਹਦਾ ਕੋਈ। 1 ਚਮਚਾ ਤੁਸੀਂ ਆਪਣੇ ਲੈ ਕਰੋ ਦੁੱਧ ਦੇ ਨਾਲ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਤੇ ਨਹੀਂ ਤਾਂ ਪਾਣੀ ਦੇ ਵਿੱਚ ਮੈਂ ਤੁਸੀਂ ਸੌਂਫ ਉਬਾਲ ਕੇ, ਸੌਂਫ ਦੀ ਚਾਹ ਬਣਾ ਕੇ ਪੀਓ, ਥੋੜ੍ਹਾ ਜਿਹਾ ਨਿੰਬੂ ਨਿਚੋੜ ਲਿਆ ਵਿੱਚ, ਇਹ ਵੀ ਯਾਦਦਾਸ਼ਤ ਨੂੰ ਆਪਣੇ ਠੀਕ ਕਰ ਦਿੰਦਾ ਹੈਗਾ ਜੀ। ਫਿਰ ਯਾਦਦਾਸ਼ਤ ਨੂੰ ਠੀਕ ਕਰਨ ਵਾਸਤੇ 1 ਕੱਪ ਤੁਸੀਂ ਮੁਰਲੀ ਦਾ ਜੂਸ ਲੈਣਾ ਹੈਗਾ, 1 ਕੱਪ ਆਪਣੇ ਐਪਲ ਦਾ ਜੂਸ, ਸੌਰੀ ਅੱਧਾ ਕੱਪ ਐਪਲ ਦਾ ਜੂਸ, ਅੱਧਾ ਕੱਪ ਮੁਰਲੀ ਦਾ ਜੂਸ, ਤੇ ਥੋੜ੍ਹਾ ਜਿਹਾ ਆਪਣੇ ਵਿੱਚੋਂ 3-4 ਚਮਚੇ ਪਿਆਜ਼ ਦਾ ਜੂਸ, ਇਹ ਕੱਢ ਕੇ ਮਿਲਾ ਕੇ ਆਪਣੇ ਪੀ ਲਿਆ ਕਰੋ ਜੀ ਤੁਸੀਂ। ਪਿਆਜ਼ ਦੇ ਜੂਸ ਦੇ ਥੋੜ੍ਹਾ ਹੀ ਪਾਉਣਾ ਹੈਗਾ, ਜਿਸ ਤਰ੍ਹਾਂ ਆਪਣੇ 2-3 ਚਮਚੇ ਪਾ ਕੇ। ਇਹ ਵੀ ਯਾਦਦਾਸ਼ਤ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਇਹ ਲੈ ਸਕਦੇ ਹੈ ਤੁਸੀਂ ਬ੍ਰੇਨ ਟੌਨਿਕ ਹੈਗਾ ਇਹ। ਛੋਟੀ ਇਲਾਇਚੀਆਂ ਲੈਣੀਆਂ ਹੈਗੀਆਂ 15 ਗ੍ਰਾਮ, ਬ੍ਰਹਮੀ ਪਾਊਡਰ ਲੈਣਾ ਹੈਗਾ 100 ਗ੍ਰਾਮ, ਸ਼ੰਖ ਪੁਸ਼ਪੀ ਲੈਣੀ ਹੈਗੀ 100 ਗ੍ਰਾਮ, ਬੱਚ ਇਹ ਲੈਣੀ ਹੈਗੀ 60 ਗ੍ਰਾਮ, ਬਾਕੀ ਕੂਜਾ ਮਿਸ਼ਰੀ ਤੁਸੀਂ ਆਪਣੇ ਲੈ ਲਓ ਅੰਦਾਜ਼ੇ ਨਾਲ 200 ਗ੍ਰਾਮ ਲੈ ਲਓ ਭਾਵੇਂ। ਇਹ ਤੁਸੀਂ ਆਪਣੇ 1 ਚਮਚਾ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ, ਇਹ ਵੀ ਫਰਕ ਪਊਗਾ ਤੁਹਾਨੂੰ। ਇਹ ਆਪਣੇ ਨਹੀਂ ਤਾਂ ਇੱਕ ਬਣਿਆ ਬਣਾਇਆ ਮਿਲ ਜਾਂਦਾ ਜੀ, ਬ੍ਰਹਮੀ ਘ੍ਰਿਤ ਕਹਿੰਦੇ ਹੈਗੇ ਉਹਨੂੰ। ਇਹ ਤੁਸੀਂ ਆਪਣੇ 2 ਚਮਚੇ ਦੁੱਧ ਨਾਲ ਲੈਣ ਲਾ ਜਾਓ। ਇਹ ਬਣਿਆ ਬਣਾਇਆ ਤੁਹਾਨੂੰ ਸਟੋਰ 'ਚੋਂ ਮਿਲ ਜੂਗਾ, ਇਹਨੇ ਆਯੁਰਵੈਦਿਕ ਸਟੋਰ 'ਚੋਂ ਹੀ ਮਿਲੂਗਾ, ਜਾਂ ਨਹੀਂ ਤੁਸੀਂ ਆਪਣੇ ਔਡਰ ਦੇ ਕੇ ਮੰਗਵਾ ਸਕਦੇ। ਇਹਦਾ 1 ਚਮਚਾ ਤੁਸੀਂ ਦੁੱਧ ਦੇ ਨਾਲ ਆਪਣੇ ਲੈ ਸਕਦੇ ਹੈਗੇ ਰੋਜ਼। ਜੇ ਐਵੇਂ ਛੋਟੇ ਮੋਟੇ ਇਲਾਜ ਕਰਨਾ ਹੈਗਾ ਤਾਂ ਬਦਾਮ 5 ਬਦਾਮ ਲੈਣੇ ਹੈਗੇ, 5-6 ਦਾਖਾਂ ਲੈਣੀਆਂ ਹੈਗੀਆਂ, ਤੇ 5-6 ਕਾਲੀਆਂ ਮਿਰਚਾਂ, ਇਹਨੂੰ ਮੂੰਹਾਂ ਪਾ ਕੇ ਚੱਬ ਲਿਆ ਕਰੋ। ਇਹ ਵੀ ਥਾਰੇ ਫਰਕ ਪਾ ਦੂਗੀ ਜੀ ਬ੍ਰੇਨ ਨੂੰ। ਤੇ ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਓਮੇਗਾ 3 ਵੀ ਯੂਜ਼ ਕਰ ਸਕਦੇ ਹੈਗੇ ਤੁਸੀਂ ਇਹਦੇ ਵਿੱਚ। ਫਿਰ ਤੇ ਗ੍ਰੀਨ ਟੀ ਵੀ ਇਹਦੇ ਵਿੱਚ ਚੰਗੀ ਰਹਿੰਦੀ ਹੈਗੀ। ਫਿਰ ਅਖਰੋਟ ਚੰਗੇ ਰਹਿੰਦੇ ਹੈਗੇ, ਸੌਗੀ ਚੰਗੀ ਰਹਿੰਦੀ ਹੈਗੀ। ਇਹ ਤੁਸੀਂ ਸਾਈਡ ਮਾ ਯੂਜ਼ ਕਰ ਲਓ। ਇਹਦੇ ਵਿੱਚ ਫਿਰ ਇੱਕ ਹੋਰ ਹੈਗਾ ਇਲਾਜ, ਅਸ਼ਵਗੰਧਾ ਲੈਣੀ ਹੈਗੀ 100 ਗ੍ਰਾਮ, ਸ਼ਤਾਵਰ ਲੈਣਾ ਹੈਗਾ 100 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬ੍ਰਹਮੀ 100 ਗ੍ਰਾਮ। ਇਹ 4 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਇਹਦਾ ਦਵਾਈ ਦਾ ਜਿਹੜਾ ਬਣੂਗਾ, ਤੇ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਤੁਸੀਂ ਆਪਣੇ ਖਾਣਾ ਹੈਗਾ ਦੁੱਧ ਦੇ ਨਾਲ। ਇਹਦੇ ਨਾਲ ਸਾਡੀ ਮੈਮਰੀ ਵੀ ਠੀਕ ਹੋ ਜੂਗੀ। ਤੇ ਜੇ ਕੋਈ ਕੈਲਸ਼ੀਅਮ ਦੀ ਜਿਹਨਾਂ ਨੂੰ ਕਮੀ ਹੈਗੀ, ਜਿਹਨਾਂ ਦੀ ਹੱਡੀਆਂ ਦੁਖਦੀਆਂ ਹੈਗੀਆਂ, ਉਹ ਇੱਕ ਭੈਣ ਪੁੱਛਦੀ ਵੀ ਸੀਗੀ ਮੇਰੀ ਹੱਡੀਆਂ ਵਿੱਚ ਕਮਜ਼ੋਰੀ ਹੈਗੀ, ਤੇ ਉਹ ਵੀ ਤੁਸੀਂ ਇਹ ਫਾਰਮੂਲਾ ਯੂਜ਼ ਕਰੋ। ਕੈਲਸ਼ੀਅਮ ਵਾਸਤੇ ਵੀ ਆਪਣੇ ਹੱਡੀਆਂ ਵਾਸਤੇ ਵੀ ਠੀਕ ਹੈ ਇਹ, ਕੈਲਸ਼ੀਅਮ ਦੀ ਕਮਜ਼ੋਰੀ ਠੀਕ ਹੈ, ਤੇ ਆਪਣੇ ਮੈਮਰੀ ਵਾਸਤੇ ਵੀ ਠੀਕ ਹੈ ਜੀ। ਜਿਹੜੇ ਕਹਿੰਦੇ ਸੀਗੇ ਪੇਟ ਮਾ ਗੈਸ ਹੈਗੀ, ਟਾਈਮ ਵੀ ਹੋ ਗਿਆ ਮੇਰਾ ਖਿਆਲ ਜੀ। ਹਾਂਜੀ, ਟਾਈਮ ਹੋ ਗਿਆ ਜੀ। ਚਲੋ ਠੀਕ ਹੈ, ਜਿਹੜੇ ਬਾਕੀ ਰਹਿ ਗਏ ਜੀ ਫਿਰ ਅਗਲੇ ਹਫ਼ਤੇ ਸਹੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ।